ਕਰੀਏ ਬਰਗਾੜੀ ਤੋਂ, ਬਰਗਾੜੀ ਕਦੇ ਵੀ ਉਹਨਾਂ ਲੋਕਾਂ ਦੇ ਚਿੱਤ ਚੇਤਿਆਂ 'ਚੋਂ ਭੁੱਲ ਨਹੀਂ ਸਕਣਾ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕਾਦਤ ਹੈ, ਭਾਵੇਂ ਉਹ ਕਿਸੇ ਵੀ ਫਿਰਕੇ ਤੋਂ ਆਉਂਦੇ ਹੋਣ। ਬਰਗਾੜੀ ਕੀ ਹੋਇਆ ਸੀ ਇਹ ਦੱਸਣ ਦੀ ਲੋੜ ਨਹੀਂ ਹੈ। 14 ਅਕਤੂਬਰ 2015 ਨੂੰ, ਜੇ ਮੈਂ ਗਲਤ ਨਾ ਹੋਵਾਂ ਤਾਂ ਬਰਗਾੜੀ ਦੇ ਵਿੱਚ ਸੰਗਤਾਂ ਨੇ ਤਾਂ ਇਨਸਾਫ ਮੰਗਿਆ, ਮੋਰਚਾ ਉੱਥੇ ਲੱਗਿਆ ਹੀ ਹੋਇਆ, ਪਰ ਦੂਜੇ ਪਾਸੇ ਸਰਕਾਰ ਨੇ ਸਮਾਂ ਵੀ ਮੰਗਿਆ। ਸਪੀਕਰ ਸਾਹਿਬ ਸਮਾਂ ਮੰਗ ਕੇ ਆਏ ਨੇ ਜੀ। ਪ੍ਰਵੀਨ ਜੀ, ਇਹ ਸਮਾਂ ਮੰਗਣ ਦੀ ਕਵਾਇਦ ਨਵੀਂ ਨਹੀਂ ਹੈ ਜੀ। ਬਾਦਲਾਂ ਤੋਂ ਲੈ ਕੇ ਕੈਪਟਨ ਤੱਕ, ਤੇ ਕੈਪਟਨ ਤੋਂ ਲੈ ਕੇ ਹੁਣ ਤੁਸੀਂ ਕਹਿ ਲਓ ਕਿ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਇਹ ਸਮਾਂ ਹੀ ਮੰਗਦੇ ਆਏ ਨੇ, ਤੇ ਪਰ ਲੋਕਾਂ ਨੂੰ ਇਨਸਾਫ ਹੀ ਮੰਗਣਾ ਪਿਆ ਜਾਂ ਇਨਸਾਫ ਲੈਣਾ ਪੈਂਦਾ। ਸੋ ਇਸ ਲਈ ਕੱਲ ਸਟੇਜ ਤੋਂ ਕੌਣ ਕੌਣ ਬੋਲਿਆ, ਮੰਚ ਤੇ ਕੌਣ ਕੌਣ ਆਇਆ, ਮੈਂ ਇਸ ਦੀ ਬਜਾਏ ਪੰਡਾਲ ਵਾਲੇ ਪਾਸੇ ਜਦੋਂ ਦੇਖਦਾ ਤਾਂ ਮੈਨੂੰ ਨਜ਼ਰ ਆਉਂਦੀ ਹੈ ਕਿ ਲਗਭਗ ਪੂਰਾ ਪੰਜਾਬ ਉਮੜ ਕੇ ਫਿਰ ਆਇਆ। ਪੂਰੀਆਂ ਸੁਹਿਰਦ ਧਿਰਾਂ, ਚਿੰਤਤ ਧਿਰਾਂ, ਪੰਥਕ ਧਿਰਾਂ, ਸਿੱਖ ਨੁਮਾਇੰਦੇ, ਪਰਿਵਾਰਾਂ ਦੇ ਆਮ ਬੱਚੇ, ਬਜ਼ੁਰਗ, ਮਾਵਾਂ, ਆਪ ਮਹਾਰੇ ਬਾਈਬਲ ਕਲਾਂ ਕਨੀ ਨੂੰ, ਬਰਗਾੜੀ ਕਨੀ ਨੂੰ ਮਤਲਬ ਕਿ ਵਹੀਰਾਂ ਕੱਤ ਕੇ ਤੁਰੀਆਂ। ਇਹਦਾ ਮਤਲਬ ਤੜਫ 7 ਸਾਲਾਂ 'ਚ ਠੰਡੀ ਨਹੀਂ ਹੋਈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਜਿਹੜੀ ਆਸਥਾ ਰੱਖਦੇ ਹਾਂ, ਸ਼ਬਦ ਨੂੰ ਜਿਹੜਾ ਗੁਰੂ ਦਾ ਦਰਜਾ ਹਾਸਲ ਹੈ, ਉਸ ਤੋਂ ਅਸੀਂ ਚੇਤਨਤਾ ਲੈਂਦੇ ਹਾਂ, ਰੋਸ਼ਨੀ ਲੈਂਦੇ ਹਾਂ। ਸੋ ਉਹ ਜਿਹੜਾ ਪ੍ਰਕਾਸ਼ ਦਾ ਸੋਮਾ ਹੈ ਸਾਡਾ, ਜਦੋਂ ਉਸ ਨੂੰ ਕੋਈ ਖੰਡਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਤੇ ਕੋਈ ਹਮਲਾ ਹੁੰਦਾ, ਤਦ ਉਹ ਮਤਲਬ ਕਿ ਸੱਚਮੁੱਚ ਇਹ ਨੇ ਉਹ ਘਟਨਾਵਾਂ ਜਿਹਦੇ ਨਾਲ ਆਪਾਂ ਕਹਿੰਦੇ ਹਿਰਦੇ ਬਲੁੰਦਰੇ ਜਾਂਦੇ ਨੇ ਜੀ। ਇਹ ਨੇ ਉਹ ਘਟਨਾਵਾਂ ਜਿਨ੍ਹਾਂ ਨਾਲ ਭਾਵਨਾਵਾਂ ਆਹਤ ਹੁੰਦੀਆਂ ਨੇ, ਜਿਹਦੇ ਨਾਲ ਸਾਡਾ ਮਤਲਬ ਕਿ ਮੂਹਰੇ ਪ੍ਰਸ਼ਾਦਾ ਪਿਆ ਹੋਵੇ ਤਾਂ ਵੀ ਖਾਣ ਨੂੰ ਜੀ ਨਹੀਂ ਕਰਦਾ। ਸੋਚ ਕੇ ਉਹ ਦਿਨ ਮਤਲਬ ਜਿਹਨ ਚਾਹੁੰਦੇ ਨੇ ਕਿ ਐਡੀ ਹਿੰਮਤ ਕਿਵੇਂ ਆਉਂਦੀ ਹੈ ਬੰਦੇ ਦੇ ਅੰਦਰ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜ ਲਵੇ, ਉਹਨਾਂ ਨੂੰ ਬਾਜ਼ਾਰਾਂ 'ਚ ਖਿਲਾਰ ਦੇਵੇ। ਉਸ ਤੋਂ ਬਾਅਦ ਮਤਲਬ ਪੁਲਿਸ 'ਚ ਇੰਨੀ ਹਿੰਮਤ ਕਿੱਥੋਂ ਆਉਂਦੀ ਹੈ ਕਿ ਨਾਮ ਜਪਦੇ ਲੋਕਾਂ ਦੇ ਉੱਤੇ, ਬਾਣੀ ਪੜ੍ਹਦੇ ਲੋਕਾਂ ਦੇ ਉੱਤੇ, ਲੰਗਰ ਛਕਦੇ ਲੋਕਾਂ ਦੇ ਉੱਤੇ ਗੋਲੀਆਂ ਭਰਾ ਦਿਓ। ਸੋ ਇਹ ਮਤਲਬ ਕਿ ਮਾਨਸਿਕਤਾ ਪੱਖੋਂ ਬਿਮਾਰ ਸਰਕਾਰਾਂ, ਮਾਨਸਿਕਤਾ ਪੱਖੋਂ ਬਿਮਾਰ ਸਿਆਸਤ, ਮਾਨਸਿਕਤਾ ਪੱਖੋਂ ਬਿਮਾਰ ਪ੍ਰਸ਼ਾਸਨ, ਉਹਨਾਂ ਦੀਆਂ ਕਰਤੂਤਾਂ ਦਾ ਇਹ ਨਤੀਜਾ ਕਿ 7 ਸਾਲ ਦੇ ਵਿੱਚ 7 ਵਾਰ 365 ਦਿਨ ਆਉਂਦੇ ਨੇ। ਸੋ ਤੁਸੀਂ ਇੱਥੋਂ ਹਿਸਾਬ ਲਾਓ ਕਿ ਇੱਕ ਪਲ ਅਜਿਹਾ ਤਾਂ ਸਰਕਾਰ ਲਈ ਹੋਣਾ ਚਾਹੀਦਾ ਸੀ ਕਿ ਤੁਰੰਤ, ਪਰ ਜਦੋਂ ਸਰਕਾਰਾਂ ਨੂੰ ਇਹ ਲੱਗਣ ਲੱਗਿਆ, ਰਾਜਨੀਤਿਕ ਪਾਰਟੀਆਂ ਨੂੰ ਇਹ ਲੱਗਿਆ ਕਿ ਇਹਦੇ ਨਾਲ ਤਾਂ ਸਾਡੀ ਦੁਕਾਨਦਾਰੀ ਚੱਲਣੀ ਆ, ਇਹਦੇ ਨਾਲ ਤਾਂ ਅਸੀਂ ਵੋਟਾਂ ਹੱਥ ਆਉਣੀਆਂ ਸੀ, ਇਹ ਤਾਂ ਆਪਸ ਦੇ ਵਿੱਚ ਧਿਰਾਂ ਨੂੰ ਵੀ ਇਹ ਲੱਗਣ ਲੱਗਿਆ ਕਿ ਅੱਛਾ, ਜਦੋਂ ਕਾਂਗਰਸ ਕਹਿੰਦੀ ਸਾਨੂੰ 84 ਲਈ ਘੇਰਿਆ ਕਰਨਗੇ, ਅਸੀਂ ਬਾਈਬਲ ਕਲਾਂ ਬਰਗਾੜੀ ਕਾਂਡ ਮੂਹਰੇ ਰੱਖ ਲਿਆ ਕਰਾਂਗੇ, ਅਸੀਂ ਵਾਜਿਆ ਕਰਾਂਗੇ। ਸੋ ਕਹਿੰਦੇ ਕਿ ਜਿਵੇਂ 84 ਲਈ ਕਾਂਗਰਸ ਦੋਸ਼ੀ ਰਹਿਣੀ ਆ ਸਾਰੀ ਉਮਰ ਲਈ, ਉਸੇ ਤਰ੍ਹਾਂ ਹੁਣ ਬਾਈਬਲ ਕਲਾਂ ਬਰਗਾੜੀ ਕਾਂਡ ਲਈ ਕਹਿੰਦੇ ਕਿ ਅਕਾਲੀ ਹਮੇਸ਼ਾ ਦੋਸ਼ੀ ਰਹਿਣੇ ਆ। ਸੋ ਇਸ ਲਈ ਇਹਦੇ ਵਿੱਚ ਹੁਣ ਆਮ ਆਦਮੀ ਕਹਿੰਦੀ ਜੇ 2 ਦੋਸ਼ੀ ਹੋ ਗਏ ਤਾਂ ਅਸੀਂ ਫਿਰ ਇਹਦੇ ਵਿੱਚੋਂ ਕਮਾਈ ਕਰ ਲਈਏ। ਸੋ ਇਹ ਸਿਰਫ ਰਾਜਨੀਤਿਕ ਵੋਟਾਂ ਦੀ ਕਮਾਈ ਸੀ। ਪਰ ਕੱਲ ਸੰਗਤ ਦੇ ਇਕੱਠ ਨੇ, ਆਪ ਮਾਰੇ ਹੋਏ ਇਕੱਠ ਨੇ, ਇਹ ਕੋਈ ਰੈਲੀ ਲਈ ਬੱਸਾਂ ਨਹੀਂ ਭੇਜੀਆਂ ਜਾਂਦੀਆਂ ਜੀ, ਕੋਈ ਉੱਥੇ ਇਹ ਨਹੀਂ ਕਿਹਾ ਜਾਂਦਾ ਕਿ ਆ ਜਾਓ ਭਾਈ, ਤੁਹਾਨੂੰ ਤੁਹਾਡੀ ਜੇਬੇ ਚਾਹ ਪਾ ਕੇ ਭੇਜਾਂਗੇ, ਤੁਹਾਡੇ ਲਈ ਐਲਾਨ ਕਰਾਂਗੇ ਮੁਫਤ ਸਕੀਮਾਂ ਦਾ। ਇਹ ਹੈ ਜਦੋਂ ਸੰਗਤ ਨੂੰ ਲੱਗਦਾ ਕਿ ਇਸ ਥਾਂ ਤੇ ਸਾਡੀ ਆਮਦ ਹੋਣੀ ਚਾਹੀਦੀ, ਅਸੀਂ ਹੋਣੇ ਚਾਹੀਦੇ ਹਾਂ। ਸੋ ਉਸ ਥਾਂ ਦੇ ਸੰਗਤ ਦਾ ਇਕੱਠ ਸਾਫ਼ ਦੱਸਦਾ ਕਿ ਭਾਈ 7 ਸਾਲ ਲਾ ਲਓ ਚਾਹੇ 17 ਸਾਲ ਲਾ ਲਓ, ਇਨਸਾਫ ਤਾਂ ਲੋਕ ਲੈ ਕੇ ਰਹਿਣਗੇ ਜੀ। ਹਾਂ, ਪ੍ਰਬੰਧਕਾਂ ਵੱਲੋਂ ਜਿਹੜੇ ਪਰਿਵਾਰ ਦੇ 2 ਜੀ ਗਏ, ਉਹਨਾਂ ਪਰਿਵਾਰਾਂ ਵੱਲੋਂ ਉੱਥੇ ਦੇ ਸਾਂਭ ਰਹੇ ਸਾਰੇ ਮੋਰਚੇ ਨੂੰ, ਲਗਾਤਾਰ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਉਹਦੀ ਚਲਾਉਣ ਵਾਲੀ ਪ੍ਰਬੰਧਕ ਟੀਮ ਵੱਲੋਂ ਇੱਕ ਜਿਹੜਾ ਸਿਆਣਪ ਭਰਿਆ ਫੈਸਲਾ ਸੀ, ਉਹ ਸੀ ਕਿ ਭਾਈ ਮੰਚ ਸਾਰਿਆਂ ਲਈ ਖੁੱਲ੍ਹਾ, ਆ ਜਾਓ, ਬੋਲੋ ਜਿਹਨੇ ਬੋਲਣਾ। ਸੋ ਉਸੇ ਮੰਚ ਤੇ ਅੰਮ੍ਰਿਤਪਾਲ ਵੀ ਬੋਲਦੇ ਨੇ, ਉਸੇ ਮੰਚ ਤੇ ਸਿਮਰਜੀਤ ਮਾਨ ਵੀ ਬੋਲਦੇ ਨੇ, ਉਸੇ ਮੰਚ ਤੇ ਕੁਬਰ ਵਿਜੇ ਪ੍ਰਤਾਪ ਵੀ ਬੋਲਦੇ ਨੇ, ਉਸੇ ਮੰਚ ਦੇ ਉੱਤੇ ਲੱਖਾ ਸਿਧਾਣਾ ਵੀ ਬੋਲਦੇ ਨੇ, ਉਸੇ ਮੰਚ ਦੇ ਉੱਤੇ ਕੁਲਤਾਰ ਸੰਧਵਾ ਵੀ ਬੋਲਦੇ ਨੇ। ਸੋ ਚਾਹੇ ਸਰਕਾਰ ਹੈ, ਚਾਹੇ ਸਿਆਸਤ ਹੈ, ਚਾਹੇ ਪੰਥਕ ਧਿਰਾਂ ਨੇ, ਚਾਹੇ ਲੋਕ ਜਮਾਤ ਦੇ ਨੁਮਾਇੰਦੇ ਨੇ, ਸਾਰਿਆਂ ਲਈ ਮੰਚ ਦਿੱਤਾ ਕਿ ਆ ਜਾਓ, ਕਰੋ ਤਕਰੀਰਾਂ, ਆਪਣਾ ਪੱਖ ਰੱਖੋ। ਪਰ ਲੋਕਾਂ ਨੇ ਉੱਥੇ ਜਿੰਨੀਆਂ ਵੀ ਧਿਰਾਂ ਬੋਲੀਆਂ ਜੀ, ਜਿਹੜੀਆਂ ਸਮਾਜ ਵੱਲੋਂ ਬੋਲੀਆਂ, ਲੋਕਾਂ ਵੱਲੋਂ ਬੋਲੀਆਂ, ਪੰਥ ਵੱਲੋਂ ਬੋਲੀਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਅਕੀਦਾ ਰੱਖਣ ਵਾਲੀਆਂ ਧਿਰਾਂ ਵੱਲੋਂ ਬੋਲੀਆਂ, ਉਹਨਾਂ ਸਾਰੀਆਂ ਧਿਰਾਂ ਨੇ ਇਨਸਾਫ ਮੰਗਿਆ। ਔਰ ਕਿਸੇ ਨੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਦੇ ਲਈ ਕਦੀ ਅਸੀਂ ਕੱਲ ਨੂੰ ਕੋਈ ਗਲਤ ਕਦਮ ਵੀ ਪੁੱਟਾਂਗੇ ਜਾਂ ਅਸੀਂ ਕਿਸੇ ਹੋਰ ਰਾਹ ਤੇ ਵੀ ਤੁਰ ਸਕਦੇ ਹਾਂ, ਅਸੀਂ ਪੰਜਾਬ ਨੂੰ ਜਾਂ ਇਸ ਜਵਾਨੀ ਨੂੰ ਜਾਂ ਇਸ ਬਹਿਣ ਨੂੰ ਕਿਸੇ ਹੋਰ ਬਾਹ 'ਚ ਲੈ ਜਾਵਾਂਗੇ। ਹਾਂ, ਤਕਰੀਰਾਂ 'ਚ, ਸ਼ਬਦਾਂ 'ਚ ਹਰੇਕ ਦੇ ਆਪਣੀ ਆਪਣੀ ਸ਼ੈਲੀ, ਆਪਣਾ ਆਪਣਾ ਅੰਦਾਜ਼ ਹੋ ਸਕਦਾ, ਜਜ਼ਬਾਤ, ਪਰ ਹਾਂ ਜਜ਼ਬਾਤ ਹੁੰਦੇ ਨੇ। ਸੋ ਜਜ਼ਬਾਤਾਂ ਦੀ ਬਹਿਣ 'ਚ ਬੇਸ਼ੱਕ ਬੰਦਾ ਬਹਿੰਦਾ, ਪਰ ਉੱਥੇ ਹਰੇਕ ਦੇ ਉੱਪਰ ਕੰਟਰੋਲ ਸੀ ਆਪਣੇ ਆਪ ਦਾ। ਪਰ
ਸਰਕਾਰ ਉੱਥੇ ਕੱਲ ਗੋਡਿਆਂ ਭਾਰ ਸੀ ਜੀ। ਤੇ ਜਿਹੜੀਆਂ ਸਰਕਾਰਾਂ ਦੇ ਸਮੇਂ ਕੋਤਾਹੀ ਹੋਈ ਔਰ ਜਿਹੜੀਆਂ ਸਰਕਾਰਾਂ ਇਹਦੇ ਉੱਤੇ ਸਿਆਸੀ ਰੋਟੀਆਂ ਸੇਕਦੀਆਂ ਰਹੀਆਂ, ਉਹਨਾਂ ਦੇ ਨੁਮਾਇੰਦੇ ਕੱਲ ਉੱਥੋਂ ਭੱਜਦੇ ਨਜ਼ਰ ਆਏ, ਉਹਨਾਂ ਦੇ ਨੁਮਾਇੰਦੇ ਨੇੜੇ ਲੰਘਦੇ ਨਜ਼ਰ ਨਹੀਂ ਆਏ, ਉਹਨਾਂ 'ਚ ਹਿੰਮਤ ਨਹੀਂ ਹੋਈ ਕਿ ਆ ਜਾਂਦੇ। ਸੁਖਬੀਰ ਬਾਦਲ ਸਾਹਿਬ ਜਿਹੜੇ ਸਿੱਟ ਮੂਹਰੇ ਪੇਸ਼ ਹੁੰਦੇ ਨੇ ਕੱਲ ਉੱਥੇ ਆ ਜਾਂਦੇ। ਫਿਰ ਜੀ, ਜੇ ਸਿੱਟ ਮੂਹਰੇ ਤੁਸੀਂ ਖੜ ਕੇ ਕਹਿੰਦੇ ਹੋ ਕਿ ਇਸ ਮਾਮਲੇ ਦੀ ਸੱਚਾਈ ਆਉਣੀ ਚਾਹੀਦੀ ਆ, ਸਾਹਮਣੇ ਆਉਣੀ ਚਾਹੀਦੀ ਆ, ਜਿੰਨੀ ਵਾਰ ਮੈਨੂੰ ਬੁਲਾਉਣਗੇ ਮੈਂ ਹਾਜ਼ਰ ਹੋਊਂਗਾ, ਤਾਂ ਲੋਕ ਕਚਹਿਰੀ 'ਚ ਆ ਜਾਣ, ਸੰਗਤ 'ਚ ਆ ਜਾਣ ਕਿ ਭਾਈ ਮੈਂ ਖੜਾ, ਜੇ ਤੁਹਾਨੂੰ ਮੈਂ ਗੁਨਾਹਗਾਰ ਲੱਗਦਾ ਮੈਨੂੰ ਲਾ ਦਿਓ ਫਾਹੇ। ਆ ਜਾਣ ਸੰਗਤ ਦੇ ਵਿੱਚ। ਡਰ ਕੀ ਹੈ? ਅੰਦਰ ਚੋਰ ਹੈ ਜੀ ਜੀ, ਅੰਦਰ ਕੋਈ ਪਾਪ ਲੁਕਿਆ, ਜਾਂ ਆਪਣੇ ਗੁਨਾਹ ਕਰਕੇ ਸੰਗਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਹੁੰਦੀ। ਰਾਜਨੀਤਿਕ ਰੈਲੀਆਂ 'ਚ ਜਾਂਦੇ ਹੋ ਤਾਂ ਆਓ ਸੰਗਤ ਦੇ ਇਕੱਠ 'ਚ। ਤੁਸੀਂ ਕਹਿੰਦੇ ਕਿ ਮੈਂ ਬੋਲਣ ਨਹੀਂ ਆਇਆ ਭਾਈ, ਮੈਂ ਆਪਣੇ ਪਾਪ ਧੋਣਾ ਹੈ, ਮੈਂ ਬੈਠਾ ਸੰਗਤ 'ਚ ਭੁੰਜੇ ਬੈਠ ਜਾਂਦੇ ਆ ਕੇ। ਪਰ ਨਹੀਂ, ਇਸੇ ਤਰ੍ਹਾਂ ਕਾਂਗਰਸ। ਸੋ ਹੁਣ ਜਿਹੜੀ ਮੌਜੂਦਾ ਸਰਕਾਰ ਹੈ, ਕਿਸੇ ਸਮੇਂ ਉਹ ਲੋਕ ਪੱਖੀ ਹੋ ਕੇ ਬੈਠਦੇ ਸੀ ਉਹ ਨੁਮਾਇੰਦੇ। ਅੱਜ ਜਦੋਂ ਸਰਕਾਰੀ ਤੌਰ ਤੇ ਬੈਠਦੇ ਤਾਂ ਬੋਲੀ ਬਦਲੀ ਹੋਈ ਹੈ ਪ੍ਰਵੀਨ ਜੀ। ਚਾਹੇ ਤੁਸੀਂ ਇੰਦਰਵੀਰ ਸਿੰਘ ਨਿੱਜਰ ਦੀ ਬੋਲ ਸੁਣ ਲਓ ਤੇ ਚਾਹੇ ਕੁਲਤਾਰ ਸਿੰਘ ਸੰਧਵਾਂ ਦੀ ਸੁਣ ਲਓ। ਕੁਲਤਾਰ ਸਿੰਘ ਸੰਧਵਾਂ ਨੂੰ ਆਮ ਆਦਮੀ ਪਾਰਟੀ ਦੇ ਅੰਦਰ ਪੰਥਕ ਚਿਹਰੇ ਵਜੋਂ ਵੇਖਿਆ ਜਾਂਦਾ ਤੇ ਪਰ ਇਸ ਨੇ ਮਤਲਬ ਕਿ ਆਪਣੇ ਆਪ ਨੂੰ ਉਸ ਪੱਧਰ ਤੇ ਸਾਬਤ ਨਹੀਂ ਕੀਤਾ। ਤੁਸੀਂ ਸਪੀਕਰ ਹੋ, ਠੀਕ ਹੈ, ਪਰ ਤੁਸੀਂ ਪੰਜਾਬ ਦੇ ਚੁਣੇ ਹੋਏ ਵਿਧਾਇਕ ਤਾਂ ਹੋ ਨਾ, ਸਪੀਕਰ ਤਾਂ ਬਾਅਦ ਚੋਂ ਬਣੇ ਹੋ ਜੀ। ਬਿਲਕੁਲ, ਪਹਿਲਾਂ ਐਮਐਲਏ ਹੋ। ਜੇ ਕੁੰਵਰ ਵਿਜੇ ਪ੍ਰਤਾਪ ਬਾਂਹ ਖੜੀ ਕਰਕੇ ਬੋਲ ਸਕਦਾ, ਤੁਸੀਂ ਕਿਉਂ ਨਹੀਂ ਬੋਲਦੇ? ਕੁੰਵਰ ਵਿਜੇ ਪ੍ਰਤਾਪ ਨੂੰ ਜਿੰਨਾ ਕੁ ਸਮਾਂ ਵਿਧਾਨ ਸਭਾ ਦੇ ਅੰਦਰ ਦਿੰਦੇ ਨੇ, ਜਿੰਨਾ ਸਮਾਂ ਫਰੇਮ 'ਚ ਦਿਖਾਉਂਦੇ ਨੇ, ਉਨੇ ਸਮੇਂ 'ਚ ਵੀ ਉਹਨੇ ਬੇਅਦਬੀ ਕਾਂਡ ਦੇ ਮੁੱਦੇ ਤੇ ਗੱਲ ਰੱਖੀ ਹੈ। ਤੇ ਕੱਲ ਵੀ ਉੱਥੇ ਉਹਨਾਂ ਨੇ ਸਾਫ਼ ਕਿਹਾ ਕਿ ਜੇਕਰ ਮੇਰੀਆਂ 45 ਰਿਪੋਰਟਾਂ ਦੇ ਵਿੱਚ ਕੋਈ ਖਾਮੀ ਹੈ, ਜੇਕਰ ਲੱਗਦਾ ਹੈ ਕਿ ਹਾਂ ਸੰਗਤ ਨੂੰ ਲੱਗਦਾ ਹੈ, ਆਵਾਮ ਨੂੰ ਲੱਗਦਾ ਹੈ, ਜਾਂਚ ਧਿਰਾਂ ਨੂੰ ਲੱਗਦਾ ਹੈ ਕਿ ਮੈਂ ਜਿੰਨੀਆਂ ਵੀ 45 ਰਿਪੋਰਟਾਂ ਕੀਤੀਆਂ ਨੇ, ਬਾਈਬਲ ਕਲਾਂ, ਬਰਗਾੜੀ ਕਾਂਡ ਚਾਹੇ ਕੋਟਕਪੂਰਾ ਗੋਲੀ ਕਾਂਡ, ਕੇ ਇਹਦੇ ਸੰਬੰਧ ਜਿੱਥੇ ਮੇਰੀ ਕਾਰਵਾਈ ਹੈ ਉਹਦੇ ਵਿੱਚ ਕਹਿੰਦੇ ਰਿਪੋਰਟਾਂ ਕਢਾ ਲਓ। ਜੇ ਲੱਗਦਾ ਹੈ ਕਿ ਰਿਪੋਰਟਾਂ ਗਲਤ ਨੇ ਤਾਂ ਮੈਂ ਸਵੇਰ ਨੂੰ ਕਹਿੰਦੇ ਵਿਧਾਇਕੀ ਤੋਂ ਅਸਤੀਫਾ ਦੇ ਦੇਣਾ, ਮੈਂ ਲਾਂਭੇ ਹੋ ਜਾਣਾ। ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਰਿਪੋਰਟਾਂ ਦੇ ਵਿੱਚ ਜਿਹੜੀਆਂ ਧਿਰਾਂ ਨੂੰ ਸਾਫ਼ ਕਿਹਾ ਗਿਆ ਕਿ ਇਹ ਧਿਰਾਂ ਦੀ ਕੋਤਾਹੀ ਹੈ, ਇਹ ਧਿਰਾਂ ਕਾਰਨ ਇਹ ਕਾਂਡ ਵਾਪਰਿਆ, ਕਹਿੰਦੇ ਉਹਦੇ ਵਿੱਚ ਸਾਫ਼ ਚਾਨਣ ਹੈ, ਸਿੱਧਾ ਦਿਖਦਾ ਕਿ ਭਾਈ ਦੋਸ਼ੀ ਕਿਹੜੀਆਂ ਧਿਰਾਂ ਨੇ। ਤੇ ਕਹਿੰਦੇ ਉਹਨਾਂ ਦੋਸ਼ੀਆਂ ਨੂੰ ਬਚਾਉਣ ਲਈ ਕੌਣ ਆਇਆ ਛਤਰੀ ਤਾਣ ਕੇ? ਮਹਾਰਾਜਾ ਪਟਿਆਲਾ ਜੀ। ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਦਬਾਅ 'ਚ ਬਚਾਇਆ, ਸਮਝੌਤੇ 'ਚ ਬਚਾਇਆ। ਕਿਹੜੇ ਤਹਿਤ ਬਚਾਇਆ ਕਹਿੰਦੇ ਉਹ ਜਾਣਦੇ ਹੋਣਗੇ, ਪਰ ਉਹਨਾਂ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਭੂਮਿਕਾ ਨਿਭਾਈ ਜੀ। ਮਤਲਬ ਕਹਿੰਦੇ ਕਿ ਚੋਰੀ ਕਰਨਾ ਹੀ ਗੁਨਾਹ ਨਹੀਂ ਹੁੰਦਾ ਪ੍ਰਵੀਨ ਜੀ। ਹਾਂਜੀ, ਚੋਰੀ ਕਰਦੇ ਨੂੰ ਦੇਖਣਾ ਤੇ ਚੁੱਪ ਰਹਿ ਜਾਣਾ ਵੀ ਗੁਨਾਹ ਹੀ ਹੁੰਦਾ। ਤੇ ਇੱਥੇ ਤਾਂ ਸਾਥ ਦਿੱਤਾ ਚੋਰਾਂ ਦਾ ਕੈਪਟਨ ਸਰਕਾਰ ਨੇ ਜੀ। ਇੱਥੇ ਤਾਂ ਚੋਰਾਂ ਨੂੰ ਲੰਘਣ ਲਈ ਲਾਂਘਾ ਦਿੱਤਾ ਕੈਪਟਨ ਸਰਕਾਰ ਨੇ। ਸੋ ਇਸ ਲਈ ਇਹ ਵੀ ਓਨੇ ਹੀ ਬੇਅਦਬੀ ਕਾਂਡ ਦੇ ਦੋਸ਼ੀ ਨੇ। ਤੇ ਹੁਣ ਆ ਜਾਓ ਮੌਜੂਦਾ ਤੇ ਫਿਰ ਕੁੰਵਰ ਵਿਜੇ ਪ੍ਰਤਾਪ ਨੇ ਮੌਜੂਦਾ ਬਾਰੇ ਵੀ ਕਿਹਾ, ਕਹਿੰਦੇ ਕਿ ਭਾਈ ਸੰਗਤ ਨੂੰ ਇਹ ਲੜਾਈ ਆਪੇ ਲੜਨੀ ਪੈਣੀ ਹੈ ਜੀ। ਸਰਕਾਰਾਂ ਤੋਂ ਬਾਹਲੀਆਂ ਉਮੀਦਾਂ ਨਾ ਰੱਖਿਆ ਕਰੋ, ਸਰਕਾਰਾਂ ਕਦੇ ਲੋਕਾਂ ਨੂੰ ਇਨਸਾਫ ਨਹੀਂ ਦਿੰਦੀਆਂ। ਤਤਕਾਲ ਵਾਲੀ ਜਿਹੜੀ ਸਰਕਾਰ ਹੈ, ਕਹਿੰਦੇ ਮੌਜੂਦਾ ਜਿਹੜੀ ਸਰਕਾਰ ਹੈ, ਉਹਦੀ ਵੀ ਕੋਈ ਮਨਸ਼ਾ ਮੈਨੂੰ ਅਜਿਹੀ ਨਜ਼ਰ ਨਹੀਂ ਆਉਂਦੀ ਕਿ ਹਾਂ ਉਹ ਗੰਭੀਰ ਹੋਵੇ ਇਸ ਮਸਲੇ ਨੂੰ ਲੈ ਕੇ ਜੀ। ਤੇ ਇਸ ਲਈ ਕਹਿੰਦੇ ਕਿ ਸੰਗਤ ਨੂੰ ਆਪਣਾ ਇਨਸਾਫ ਤਾਂ ਆਪੇ ਲੈਣਾ ਪੈਣਾ। ਸੋ ਇਨਸਾਫ ਦਾ ਰਾਹ ਸੰਘਰਸ਼ ਹੈ, ਇਨਸਾਫ ਦਾ ਰਾਹ ਏਕਾ ਹੈ ਜੀ। ਸੋ ਇਸ ਮਸਲੇ ਦੇ ਉੱਤੇ ਪੰਜਾਬ ਦੀਆਂ ਸਾਰੀਆਂ ਸੁਹਿਰਦ ਧਿਰਾਂ ਨੂੰ, ਚਾਹੇ ਉਹ ਮੰਦਿਰ ਕਮੇਟੀਆਂ, ਚਾਹੇ ਉਹ ਮਸਜਿਦ ਕਮੇਟੀਆਂ ਚਾਹੇ ਉਹ ਈਸਾਈ ਕਮੇਟੀਆਂ, ਚਾਹੇ ਉਹ ਵੱਖ-ਵੱਖ ਸਮਾਜਿਕ ਸੰਗਠਨ ਨੇ, ਚਾਹੇ ਉਹ ਧਾਰਮਿਕ ਸੰਗਠਨ ਨੇ, ਚਾਹੇ ਆਪਣੇ ਆਪ ਨੂੰ ਕਾਮਰੇਡੀ ਸੰਗਠਨ ਕਹਾਉਂਦੇ ਨੇ, ਉਹਨਾਂ ਨੂੰ ਵੀ ਲੋਕਾਂ ਦੇ ਨਾਲ ਇਸ ਮਸਲੇ ਤੇ ਆਉਣਾ ਪਏਗਾ। ਕਿਉਂਕਿ ਇਹ ਇੱਕ ਧਰਮ ਦਾ ਮਸਲਾ ਨਹੀਂ ਹੈ, ਇੱਕ ਜਾਤ ਦਾ ਮਸਲਾ ਨਹੀਂ ਹੈ। ਇਹ ਪੰਜਾਬ ਨੂੰ ਤੋੜਨ ਦਾ, ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜੇ ਨੇ, ਉਹ ਸਾਡੀ ਸਾਂਝੀ ਵਾਲਤਾ ਦੇ ਅੰਗ ਫਾੜੇ ਨੇ। ਬਿਲਕੁਲ ਸਹੀ। ਉਹ ਸਾਡੇ ਟੋਟੇ ਕੀਤੇ ਨੇ। ਸਾਨੂੰ ਅੱਡ ਕੇ ਦੇਖਦੇ ਆ ਕੌਣ ਬੋਲਦਾ, ਕੌਣ ਖੜਦਾ ਜੀ। ਸੋ ਇਸ ਲਈ ਇਸ ਮੌਕੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੁਣ ਉਸੇ ਕਟਹਿਰੇ 'ਚ ਖੜੀ ਹੈ ਜਿਹੜੇ ਕਟਹਿਰੇ ਦੇ ਵਿੱਚ ਕੈਪਟਨ ਤੇ ਬਾਦਲ ਖੜੇ ਨੇ। ਤੇ ਹੁਣ ਲੋਕਾਂ ਨੇ ਕੱਲ ਉੱਥੇ, ਸੰਗਤਾਂ ਨੇ ਕੱਲ ਉੱਥੇ, ਆਵਾਮ ਨੇ ਕੱਲ ਉੱਥੇ, ਲੋਕ ਨੁਮਾਇੰਦਿਆਂ ਨੇ ਕੱਲ ਉੱਥੇ ਇਨਸਾਫ ਦੀ ਗੱਲ ਕੀਤੀ ਤੇ ਸਰਕਾਰਾਂ ਨੇ ਝੋਲੀ ਅੱਡ ਕੇ ਸਮਾਂ ਮੰਗਿਆ। ਇਹ ਸਮਾਂ ਲੋਕਾਂ ਨੇ ਕੈਪਟਨ ਨੂੰ ਵੀ ਦਿੱਤਾ ਸੀ, ਇਹ ਸਮਾਂ ਲੋਕਾਂ ਨੇ ਬਾਦਲਾਂ ਨੂੰ ਵੀ ਦਿੱਤਾ ਸੀ ਤੇ ਹੁਣ ਸਮਾਂ ਇਹਨਾਂ ਕੋਲ ਵੀ ਹੈ। ਇਹ ਤਾਂ 1.5 ਮਹੀਨੇ ਦਾ ਸਮਾਂ ਮੰਗ ਕੇ ਆਏ ਨੇ
ਜੀ ਕੱਲ ਕੁਲਤਾਰ ਸੰਧਵਾ ਨੇ ਕਿਹਾ ਕਿ 1.5 ਮਹੀਨਾ ਹੋਰ ਦੇ ਦਿਓ, ਪਹਿਲਾਂ ਵੀ 2-3 ਵਾਰੇ ਸਮਾਂ ਲੈ ਚੁੱਕੇ ਨੇ, 1.5 ਮਹੀਨਾ ਹੋਰ ਸਮਾਂ ਮੰਗਿਆ। ਮੈਂ ਦਾਅਵੇ ਨਾਲ ਕਹਿਣਾ ਜੀ, ਜੇਕਰ ਇਹ 5 ਸਾਲਾਂ 'ਚ ਵੀ ਇਨਸਾਫ ਦੇ ਦੇਣ ਤਾਂ ਵੀ ਧੰਨਵਾਦੀ ਹੋਵਾਂਗੇ ਇਹਨਾਂ ਦੇ। ਇਹ ਆਪਣੇ ਕਾਰਜਕਾਲ 'ਚ ਇਨਸਾਫ ਦੇ ਜਾਣ ਤਾਂ ਵੀ ਧੰਨਵਾਦੀ ਹੋਵਾਂਗੇ, ਪਰ ਇਨਸਾਫ ਦੇਣ, ਸਿਆਸੀ ਰੋਟੀਆਂ ਨਾ ਸੇਕਣ। 2024 ਔਰ 2027 ਦੇ ਵਿੱਚ ਦੁਬਾਰਾ ਬਹਿਬਲ ਕਲਾਂ ਬਰਗਾੜੀ ਕਾਂਡ ਦੇ ਉੱਤੇ ਸਿਆਸੀ ਰੋਟੀਆਂ ਸੇਕ ਕੇ ਸਰਕਾਰ ਬਣਾਉਣ ਦੀ ਮਨਸ਼ਾ ਨਾ ਰੱਖਣ। ਹੁਣ ਲੋਕ ਭੋਲੇ ਨਹੀਂ ਹੈਗੇ, ਲੋਕ ਅਣਜਾਣ ਨਹੀਂ ਹੈਗੇ, ਹੁਣ ਭੇਡਾਂ ਨਹੀਂ ਰਹੇ ਲੋਕ। ਸੋ ਇਸ ਲਈ ਇਸ ਮਸਲੇ ਤੇ ਕੱਲ ਵਾਲਾ ਇਕੱਠ, ਕੱਲ ਵਾਲਾ ਏਕਾ ਕਿਤੇ ਨਾ ਕਿਤੇ ਸਰਕਾਰ ਦੇ ਮਨ 'ਚ ਭੈ ਵੀ ਪੈਦਾ ਕਰ ਗਿਆ। ਕੁਲਤਾਰ ਸੰਧਵਾ ਔਰ ਜਿਹੜੇ ਇੰਦਰਵੀਰ ਸਿੰਘ ਨਿੱਜਰ ਹੋਏ ਗਏ ਸੀ, ਉਹਨਾਂ ਨੇ ਵੀ ਕੱਲ ਬਾਅਦ ਚੋਂ ਵੀ ਕਹਿੰਦੇ ਕਿ ਬਾਅਦ ਚੋਂ ਸ਼ਾਮ ਨੂੰ ਆ ਕੇ ਇੱਕ ਬੈਠਕ ਵੀ ਹੋਈ ਹੈ, ਉਹਦੇ ਵਿੱਚ ਉਹਨਾਂ ਨੇ ਗੰਭੀਰਤਾ ਨਾਲ ਵਿਚਾਰੇ ਵੀ ਕਿ ਇਸ ਨੂੰ ਕਿਸੇ ਤਣ ਪੱਤਰ ਲਾਉਣਾ ਪੈਣਾ। ਔਰ ਮੈਨੂੰ ਪਤਾ ਲੱਗ ਰਿਹਾ ਕਿ ਆਉਂਦੇ 2 ਜਾਂ 3 ਦਿਨਾਂ ਦੇ ਵਿੱਚ ਇਸ ਮਸਲੇ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਦੁਬਾਰਾ ਚਰਚਾ ਕਰਨ ਵੀ ਜਾ ਰਹੇ ਨੇ, ਕਿਉਂਕਿ ਉੱਥੇ ਜਾਣ ਤੋਂ ਪਹਿਲਾਂ ਵੀ ਚੇਚੇ ਕੁਲਤਾਰ ਸੰਧਵਾ ਹੋਰੀ ਮਿਲ ਕੇ ਗਏ ਸੀ ਭਗਵੰਤ ਮਾਨ ਨੂੰ 2 ਦਿਨ ਪਹਿਲਾਂ ਹੀ। ਸੋ ਇਸ ਲਈ ਉੱਥੋਂ ਉਹਨਾਂ ਦੀ ਆਪਸੀ ਗੱਲਬਾਤ ਲਗਾਤਾਰ ਹੋ ਰਹੀ ਹੈ, ਔਰ ਇਸ ਮਸਲੇ ਤੇ ਹੁਣ ਸਰਕਾਰ ਨੂੰ ਵੀ ਉਹ ਸੁਨੇਹਾ ਦੇਣਗੇ। ਖਾਸ ਕਰ ਕੁਲਤਾਰ ਸੰਧਵਾ ਨੇ ਇਹ ਮਨ ਬਣਾਇਆ ਕਿ ਮੈਂ ਸਰਕਾਰ ਨੂੰ ਕਹਾਂਗਾ ਕਿ ਭਾਈ ਇਸ ਮਸਲੇ ਤੇ ਤੇਜ਼ੀ ਨਾਲ ਅੱਗੇ ਵਧੋ, ਨਹੀਂ ਲੋਕ ਤੁਹਾਨੂੰ ਵੀ ਮਾਫ ਨਹੀਂ ਕਰਨਗੇ। ਹਾਂਜੀ ਬਿਲਕੁਲ। ਤੇ ਸੰਧਵਾ ਸਾਹਿਬ ਕਹਿ ਰਹੇ ਨੇ ਮਾਨ ਸਾਹਿਬ ਨੂੰ, ਕਹਿੰਦੇ ਤੁਸੀਂ ਤੇਜ਼ੀ ਨਾਲ ਅੱਗੇ ਵਧੋ, ਪਰ ਇੱਕ ਮਸਲੇ 'ਚ ਉਹ ਅੱਗੇ ਵੀ ਵਧੇ ਨੇ। SYL ਦੀ ਗੱਲ ਕਰ ਲਈਏ, ਸ਼ਰਮਾ ਜੀ ਮੀਟਿੰਗ ਹੋਈ ਹੈ ਦੋਨਾਂ ਮੁੱਖ ਮੰਤਰੀਆਂ ਦੀ, ਉਹੀ ਜਿਹੜਾ ਰਾਗ ਹੈ ਖੱਟਰ ਦਾ ਉਹੀ ਹੈ कि हमने पानी लेना है, SYL निकालनी है, सुप्रीम कोर्ट ने कहा है